ਪਰ ਐਟ ਦ ਸੇਮ ਟਾਈਮ ਜਿਸ ਤਰ੍ਹਾਂ ਮੇਰੇ ਦਾਦੀ ਜੀ ਨੂੰ ਇਹ ਵੀ ਬੜਾ ਦੁੱਖ ਲੱਗਦਾ ਸੀ ਵੀ ਜਿਹੜੇ ਲੋਕੀ ਉੱਥੋਂ ਮੂਵ ਵੀ ਕੀਤੇ, ਕਿਉਂਕਿ ਨਾ ਇੱਕ ਉਹ ਕਨੈਕਸ਼ਨ ਜਿਹਾ ਸੀ ਵੀ ਇਹ ਵੀ ਜਿਹੜੇ ਸੀ ਵਿਚਾਰੇ ਸਾਡੇ ਵਰਗੇ ਹੀ ਲੋਕ ਸਨ। ਕਿਉਂਕਿ ਭਾਵੇਂ ਉਹ ਚੜ੍ਹਦੇ ਤੋਂ ਲਹਿੰਦੇ ਨੂੰ ਗਏ ਜਾਂ ਲਹਿੰਦੇ ਤੋਂ ਚੜ੍ਹਦੇ ਨੂੰ ਆਏ, ਕਿਉਂਕਿ ਜਿਹੜਾ ਅੰਗਰੇਜ਼ ਕਹਿੰਦਾ ਵੀ ਰੈਡ ਕਲਿਫ ਲਾਈਨ ਦੇ ਗਲਤ ਪਾਸੇ ਬੰਦਾ ਫਸ ਗਿਆ, ਕਹਾਣੀ ਤੇ ਇੱਕੋ ਹੀ ਹੈ ਨਾ। ਭਾਵੇਂ ਤੁਸੀਂ ਅੰਮ੍ਰਿਤਸਰ ਕਪੂਰਥਲਾ ਫਸ ਕੇ ਤੁਸੀਂ ਹਾਂ, ਉਹ ਚਾਹੇ ਜਿੱਥੋਂ ਜਾਂਦੇ ਆ, ਤੇ ਭਾਵੇਂ ਤੁਸੀਂ ਚੱਕ ਝੁਮਰਾ ਸਿਆਲਕੋਟ ਛੱਡ ਕੇ ਚੜ੍ਹਦੇ ਨੂੰ ਆਉਂਦੇ ਆ, ਜੋ ਕੁਛ ਹੋ ਰਿਹਾ ਉਹ ਤੇ ਸੇਮ ਚੀਜ਼ ਹੀ ਹੋ ਰਹੀ ਹੈ ਨਾ ਦੋਵੇਂ ਪਾਸੇ। ਤੇ ਜਿਹੜੇ ਲੋਕੀ ਤੇ ਗਲਤ ਪਾਸੇ ਫਸ ਗਏ ਉਹਨਾਂ ਨੂੰ ਯਕੀਨਨ ਤੌਰ ਤੇ ਹਮਦਰਦੀ ਸੀ ਦੂਜੇ ਪਾਸੇ ਨਾਲ, ਕਿਉਂਕਿ ਉਹ ਕਹਿੰਦੇ ਨੇ ਵੀ ਅਸੀਂ ਵੀ ਜਿਹੜੇ ਤੇ ਉਹ ਵੀ ਵਿਚਾਰੇ ਜਿਹੜੇ ਨੇ ਉੱਜੜ ਕੇ ਗਏ। ਕਿ ਇੱਥੋਂ ਤੱਕ ਕਿ ਵੀ ਇਹ ਵੀ ਸੀ ਵੀ ਜਿਹੜੀ ਉਹ ਮਸਜਿਦ ਸੀ ਘਰ ਦੇ ਨੇੜੇ, ਕਿਉਂਕਿ ਮੇਰੀ ਗ੍ਰੈਂਡ ਮਦਰ ਉਹਦੇ ਬਾਰੇ ਵੀ ਬੜੇ ਓਵਰ ਪ੍ਰੋਟੈਕਟਿਵ ਸਨ, ਕਿਉਂਕਿ ਜਿਸ ਤਰ੍ਹਾਂ ਪਿੰਡ ਹੁੰਦਾ ਹੈ ਤੁਹਾਡੇ ਕਈ ਜਿਹੜੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕ ਨੇ ਉਹ ਫਿਰ ਜ਼ਮੀਨ, ਕਿਉਂਕਿ ਥੋੜਾ ਸ਼ਹਿਰ ਦੇ ਕਰੀਬ ਸੀ ਏਰੀਆ, ਤੇ ਉਹ ਕਾਫੀ ਫਿਰ ਜ਼ਿਆਦਾ ਪੈਸੇ ਵਾਲੇ ਜਿਸ ਤਰ੍ਹਾਂ ਲੋਕ ਆ ਜਾਂਦੇ, ਉਹਨਾਂ ਨੂੰ ਥੋੜਾ ਇਨਫਲੂਐਂਸ ਜ਼ਿਆਦਾ ਹੁੰਦਾ ਹੈ, ਤੇ ਉਹ ਕਹਿੰਦੇ ਨੇ ਵੀ ਹਾਂ ਇੱਥੇ ਵੀ ਆ ਥੋੜੇ ਗੁਰਦੁਆਰੇ ਵਾਲੇ ਕਮਰੇ ਪਾ ਲਈਏ। ਤੇ ਮੇਰੇ ਜਿਹੜੇ ਗ੍ਰੈਂਡ ਮਦਰ ਤੇ ਬੜਾ ਗੁੱਸੇ ਹੋਏ, ਕਹਿੰਦੇ ਵੀ ਬਿਲਕੁਲ ਨਹੀਂ, ਇਹ ਏਦਾਂ ਦੇ ਕੁਛ ਕਰਨਾ ਹੀ ਨਹੀਂ, ਵੀ ਇਹ ਤੇ ਇੱਥੇ ਹੀ ਸਲਾਮਤ ਹੀ ਰਹੇਗੀ, ਤੇ ਇਹ ਜਿਹੜੀ ਬਿਲਡਿੰਗ ਹੈ ਇੰਨੇ ਲੋਕਾਂ ਦੀ ਇਬਾਦਤ ਹੋਈ ਹੈ। ਤੇ ਉਹਨਾਂ ਕਿਤੇ ਨਾ ਕਿਤੇ ਇਹ ਵੀ ਸੀ, ਕਹਿੰਦੇ ਵੀ ਇਹ ਵਿਚਾਰੇ ਜਿਹੜੇ ਆਪਣਾ ਘਰ ਛੱਡ ਕੇ ਗਏ ਆ, ਇਹ ਵਿਚਾਰੇ ਕਿੱਦਾਂ ਆਪਣਾ ਘਰ ਲੱਭਣਗੇ, ਇਹਨਾਂ ਦੀ ਤੇ ਨਿਸ਼ਾਨੀ ਹੀ ਜਿਹੜੀ ਹੈ ਉਹ ਮਿਟ ਜਾਣੀ ਹੈ, ਵੀ ਇਹ ਤੇ ਇਹਨਾਂ ਦੀ ਨਿਸ਼ਾਨੀ ਹੈ। ਤੇ ਉਹ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਨਾ ਬੜੇ ਓਵਰ ਪ੍ਰੋਟੈਕਟਿਵ ਸੀ। ਤੇ ਪਰ ਅਨਫੋਰਚੂਨੇਟਲੀ ਜਿਸ ਤਰ੍ਹਾਂ ਵਕਤ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਮਿਟਾ ਦਿੱਤੀਆਂ ਜਾਂਦੀਆਂ ਨੇ, ਫਿਰ ਉਹ ਕਿਸੇ ਵੇਲੇ ਉਹ ਮੇਰੇ ਖਿਆਲ ਸ਼ਾਇਦ ਕਿਤੇ ਗਏ ਸਨ ਕੁਛ 15-20 ਦਿਨ ਲਈ, ਤੇ ਉਹਨਾਂ ਦਾ ਵਾਪਸ ਫਿਰ ਉਹਨਾਂ ਨੇ ਉਹ ਚੇਂਜ ਕਰਕੇ, ਤੇ ਉਹ ਮੇਰੇ ਗ੍ਰੈਂਡ ਮਦਰ ਨੇ ਬੜਾ ਦੁੱਖ ਮਨਾਇਆ। ਉਹਨਾਂ ਨੇ ਕਹਿੰਦੇ ਨੇ ਵੀ ਉਸ ਦਿਨ ਨਾ ਰੋਟੀ ਵੀ ਨਹੀਂ ਖਾਧੀ, ਵੀ ਕਹਿੰਦੇ ਵੀ ਆਹ ਵਿਚਾਰੇ ਜਿਹੜੇ, ਇੱਕ ਤੇ ਉਹਨਾਂ ਨੂੰ ਇਹ ਸੀਗਾ ਵੀ ਵਿਚਾਰੇ ਕੀ ਪਤਾ ਸਲਾਮਤੀ ਨਾਲ ਪਹੁੰਚੇ ਵੀ ਹੋਣਗੇ ਕਿ ਨਹੀਂ, ਕਿਉਂਕਿ ਉਹਨਾਂ ਨੂੰ ਇਹ ਸੀ ਵੀ ਵਿਚਾਰੇ ਚਲੋ ਸਲਾਮਤੀ ਨਾਲ ਕੀ ਪਤਾ ਕਿਸੇ ਵੇਲੇ ਮੁੜ ਕੇ ਹੀ ਆਉਣ, ਵਿਚਾਰਿਆਂ ਦੀ ਨਿਸ਼ਾਨੀ ਹੈ ਤੇ ਵੇਖ ਕੇ ਵੀ ਆਪਣਾ ਘਰ ਵਿਚਾਰੇ ਉਹਨਾਂ ਦੀ ਵੇਖਣ ਦੀ ਰੂਹ ਹੈ, ਤੇ ਵੀ ਵੇਖ ਕੇ ਤੇ ਵੀ ਲੱਭਦੇ ਲਭਾਉਂਦੇ ਆ ਜਾਣ। ਤੇ ਇਸ ਤਰ੍ਹਾਂ ਦਾ ਕਾਫੀ ਜ਼ਿਆਦਾ ਜਿਸ ਤਰ੍ਹਾਂ ਉਹ ਮੰਨਦੇ ਸਨ, ਕਿਉਂਕਿ ਜਿਹੜਾ ਇੱਕ ਅੰਮ੍ਰਿਤਸਰ ਵਾਲੇ ਇੰਸੀਡੈਂਟ ਨੇ ਵੀ ਉਹਨਾਂ ਨੂੰ ਬੜਾ ਸ਼ੇਕ ਕੀਤਾ, ਵੀ ਜਿਹੜੇ ਲੋਕੀ ਇੱਧਰੋਂ ਅੰਮ੍ਰਿਤਸਰ ਜਾ ਰਹੇ ਸਨ ਵੀ ਉਹਨਾਂ ਨਾਲ ਵੀ ਇੰਨਾ ਉਹਨਾਂ ਤੇ ਜ਼ੁਲਮ ਕਰਨ ਦੀ ਕੀ ਲੋੜ ਸੀ। ਤੇ ਉਹਦੇ ਕਰਕੇ ਫਿਰ ਜਿਹੜਾ ਜ਼ੁਲਮ ਬਾਕੀ ਏਰੀਆ ਦੇ ਵਿੱਚ ਵੀ ਹੁੰਦਾ ਹੈ, ਜਿਸ ਤਰ੍ਹਾਂ ਇੱਕ ਜਿਹੜੀ ਕਾਮੋਕੀ ਸਟੇਸ਼ਨ ਤੇ ਪੂਰੀ ਟ੍ਰੇਨ ਤੇ ਹਮਲਾ ਹੋਣਾ, ਉਹ ਵੀ। ਤੇ ਫਿਰ ਜਿਸ ਤਰ੍ਹਾਂ ਇੱਕ ਪਿੰਡ ਦਦਨ ਖਾਨ ਜਿਹੜਾ ਜੇਹਲਮ ਡਿਸਟ੍ਰਿਕਟ ਹੈ ਉੱਥੇ ਦੀਆਂ ਟ੍ਰੇਨਾਂ, ਤੇ ਇਹ ਤੇ ਜਿਸ ਤਰ੍ਹਾਂ ਕਿਉਂਕਿ ਸਤੰਬਰ ਦੇ ਐਂਡ ਹੈ, ਪਰ ਉਸ ਤੋਂ ਪਹਿਲਾਂ ਵੀ ਕਾਫੀ ਟ੍ਰੇਨਾਂ ਤੇ ਜਿਸ ਤਰ੍ਹਾਂ ਹਮਲੇ ਹੋਏ, ਕਿਉਂਕਿ ਟ੍ਰੇਨਾਂ ਦੇ ਹਮਲੇ ਦੀ ਨਾ ਜਿਹੜੀ ਡਾਕੂਮੈਂਟੇਸ਼ਨ ਬਹੁਤ ਘੱਟ ਹੈ ਤੇ ਉਹ ਲੱਭਣਾ ਬੜਾ ਮੁਸ਼ਕਿਲ ਹੈ। ਪਰ ਕਈ ਜਿਹੜੀਆਂ ਟ੍ਰੇਨਾਂ ਨੇ ਉਸ ਤੋਂ ਵੀ ਪਹਿਲਾਂ ਅਟੈਕ ਹੋਈਆਂ ਨੇ। ਇਹਨਾਂ ਦਾ ਕਿਉਂਕਿ ਮੈਨੂੰ ਲੱਭਣ ਦੀ ਇਸ ਤਰ੍ਹਾਂ ਸੀ ਵੀ ਕਿ ਇਹਨਾਂ ਤੋਂ ਪਹਿਲਾਂ ਕਿਹੜੀ ਟ੍ਰੇਨ ਗਈ ਤੇ ਇਹਨਾਂ ਤੋਂ ਬਾਅਦ ਵਾਲੀ ਜਿਹੜੀ ਕਿਹੜੀ ਟ੍ਰੇਨ ਹੈ, ਵੀ ਜਿੱਥੇ ਦੱਸਦੇ ਸਨ ਵੀ ਜਿਹੜੇ ਸਾਰੇ ਲੋਕ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ। ਤੇ ਇਸ ਕਰਕੇ ਮੈਨੂੰ ਉਹ ਜਿਹੜੀ ਸੀਗੀ ਵੀ ਕਿਹੜੀ ਗੱਡੀ ਸੀਗੀ। ਤੇ ਫਿਰ ਇਸੇ ਤਰ੍ਹਾਂ ਜਿਹੜੇ ਮੇਰੇ ਨਾਨਕਿਆਂ ਦੀ ਫੈਮਿਲੀ ਸੀਗੀ ਜਿਹੜੀ ਕਿ ਭੰਬਿਆਂ ਦੇ ਕਿਲੇ ਰਹਿੰਦੀ ਸੀਗੀ, ਤੇ ਭੰਬਿਆਂ ਦਾ ਕਿਲਾ ਕਿਉਂਕਿ ਉਹਨਾਂ ਦਾ ਜਿਹੜਾ ਕਿਲਾ ਧਰਮ ਸਿੰਘ ਤੇ ਭੰਬਿਆਂ ਦਾ ਕਿਲਾ ਸੀ, ਤੇ ਕਿਉਂਕਿ 55 ਪਿੰਡ ਸੀਗੇ ਉਹਨਾਂ ਦੇ ਜਿਹੜੇ ਲਾਗੇ ਛਾਗੇ, ਤੇ ਕਿਉਂਕਿ ਉਹਨਾਂ ਦੀ ਕਾਫੀ ਉੱਥੇ ਜਿਹੜੀ ਸਟੈਂਡਿੰਗ ਕਾਫੀ ਸੀਗੀ ਉਸ ਏਰੀਏ ਦੇ ਵਿੱਚ, ਤੇ ਜਿੰਨੇ ਵੀ ਲੋਕੀ ਕਹਿੰਦੇ ਸੀ ਵੀ ਸਰਦਾਰ ਸਾਹਿਬ ਵੀ ਤੁਸੀਂ ਨਹੀਂ ਇੱਥੋਂ ਜਾਣਾ, ਵੀ ਤੁਹਾਡੀ ਇੱਥੇ ਮਲਕੀਅਤ ਹੈ, ਤੁਸੀਂ ਇੱਥੇ ਹਮੇਸ਼ਾ ਤੋਂ ਰਹਿੰਦੇ ਜੇ, ਤੇ ਵੀ ਤੁਸੀਂ ਏਦਾਂ ਨਹੀਂ ਇੱਥੇ ਕਿਲਾ ਨਹੀਂ ਛੱਡ ਕੇ ਜਾਣਾ, ਵੀ ਤੁਸੀਂ ਇੱਥੇ ਹੀ ਰਹੋ। ਤੇ ਜਿੰਨੇ ਵੀ ਮੁਸਲਿਮ ਵੀ ਲੋਕ ਸੀ ਬੜੇ ਨਾਈਸ ਸੀਗੇ ਉਹਨਾਂ ਨਾਲ, ਵੀ ਉਹ ਕਹਿੰਦੇ ਵੀ ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ, ਤੁਹਾਨੂੰ ਕਾਹਦੇ ਫਿਕਰ ਆ, ਵੀ ਤੁਸੀਂ ਇੱਥੇ ਆਰਾਮ ਨਾਲ ਰਹੋ, ਤੇ ਮੁੜ ਕੇ ਵੇਖੀ ਜਾਏਗੀ, ਜੇ ਕੋਈ ਹਮਲਾ ਕਰੇਗਾ ਅਸੀਂ ਸਾਰੇ ਹੈਗੇ ਹੀ ਆ ਇੱਥੇ। ਤੇ ਉਹ ਫਿਰ ਜਿਸ ਤਰ੍ਹਾਂ ਆਰਾਮ ਨਾਲ ਉਹ ਵੀ ਆਪਣਾ ਭੰਬਿਆਂ ਦੇ ਕਿਲੇ ਜਿਹੜੇ ਬੈਠੇ ਰਹੇ। ਫਿਰ ਦਰਅਸਲ ਇਸ ਤਰ੍ਹਾਂ ਹੋਇਆ ਕਿਉਂਕਿ ਜਿਸ ਤਰ੍ਹਾਂ ਦੀ ਜ਼ਮੀਨ ਜਿਹੜੀ ਹੈ ਉਹ ਭੰਬਿਆਂ ਦੇ ਕਿਲੇ ਦੇ ਦੋਵੇਂ ਪਾਸੇ ਲੱਗਦੀ ਸੀ, ਕਿਉਂਕਿ ਪਹਿਲਾਂ ਦੇ ਇਸ ਤਰ੍ਹਾਂ ਹੋਇਆ ਵੀ ਜਿਹੜੇ ਨਿੱਕੇ ਨਿੱਕੇ ਪਿੰਡ ਨੇ ਉਹਨਾਂ ਦੇ ਜਿਸ ਤਰ੍ਹਾਂ ਹਮਲੇ ਹੁੰਦੇ ਸੀ ਤੇ ਲੋਕੀ ਗੱਡਿਆਂ 'ਚ ਸਮਾਨ ਲੈ ਕੇ ਤੇ ਭੰਬਿਆਂ ਦੇ ਕਿਲੇ ਆ ਜਾਂਦੇ ਸੀ। ਤੇ ਉਹਨਾਂ ਨੂੰ ਸੀ ਵੀ ਭੰਬਿਆਂ ਦੇ ਕਿਲੇ ਚਲੋ ਤੁਸੀਂ ਥੋੜਾ ਜਿਹਾ ਵਕਤ ਕੱਢ ਲਓ, ਵੀ ਮਹੀਨੇ 2 ਮਹੀਨੇ ਤੱਕ ਠੰਡ ਪੈ ਜਾਣੀ ਹੈ, ਤੇ ਮਹੀਨੇ 2 ਮਹੀਨੇ ਤੱਕ ਜਦੋਂ ਠੰਡ ਪੈ ਗਈ ਤੇ ਫਿਰ ਆਪਣੇ ਆਪਣੇ ਘਰਾਂ ਨੂੰ ਤੁਸੀਂ ਮੁੜ ਜਿਓ, ਵੀ ਜਿੱਥੇ ਜਿੱਥੇ ਤੁਹਾਡੇ ਘਰ ਨੇ ਪਿੰਡ 'ਚ, ਤੇ ਚਲੋ ਉਨੀ ਦੇਰ ਸੇਫਟੀ ਲਈ ਚਲੋ ਇੱਥੇ ਆ ਜਾਓ ਭੰਬਿਆਂ ਦੇ ਕਿਲੇ 'ਚ, ਵੀ ਸੇਫ ਹੈ ਇੱਥੇ। ਤੇ ਉਹ ਫਿਰ ਸਾਰੇ ਪਿੰਡ ਜਿਸ ਤਰ੍ਹਾਂ ਨਾ ਭੰਬਿਆਂ ਦੇ ਕਿਲੇ ਇਕੱਠੇ ਹੋਣ ਲੱਗ ਪਏ। ਫਿਰ ਕੀ ਹੋਇਆ ਵੀ ਜਿਸ ਤਰ੍ਹਾਂ ਨਾ ਮੇਰੇ ਜਿਹੜੇ ਨਾਨਾ ਦੇ ਇੱਕ ਭਰਾ ਸਨ ਜਿਹਦਾ ਨਾਮ ਕਰਤਾਰ ਸਿੰਘ ਸੀ, ਤੇ ਉਹ ਜਿਹੜਾ ਇਹਨਾਂ ਦੀ ਲਾਹੌਰ ਵਾਲੇ ਪਾਸੇ, ਕਿਉਂਕਿ ਹੁਣ ਤੇ ਕਸੂਰ ਡਿਸਟ੍ਰਿਕਟ ਪਹਿਲਾਂ ਲਾਹੌਰ ਹੀ ਜ਼ਿਲ੍ਹਾ ਪੈਂਦਾ ਸੀ, ਤੇ ਉਹ ਰਾਵੀ ਦਰਿਆ ਦੇ ਦੂਜੇ ਪਾਸੇ ਲਾਹੌਰ ਵਾਲੇ ਪਾਸੇ ਗਏ, ਤੇ ਉੱਥੇ ਇੱਕ ਬੰਦਾ ਨਾ ਕੁਛ ਇਕੱਠੇ ਹੋ ਕੇ ਤੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹ ਆਕੜੇ ਕਹਿੰਦੇ ਵੀ ਤੁਸੀਂ ਬਹੁਤੇ ਵੀ ਤੁਹਾਡਾ ਤੇ ਜਿੰਨੀ ਅਸੀਂ ਸਾਂਭਣੀ ਆ ਜਿਹੜੀ ਮਲਕੀਅਤ, ਤੇ ਉਹਨਾਂ ਤੇ ਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਯਕੀਨਨ ਤੌਰ ਤੇ ਥੋੜੀ ਜਿਹੀ ਝੜਪ ਹੋਈ, ਤੇ
ਉਹਦੇ ਕਰਕੇ ਉਹ ਫਿਰ ਬੰਦੇ ਭੜਕ ਗਏ ਤੇ ਉਹ ਕਹਿੰਦੇ ਵੀ ਹੁਣ ਤੇ ਅਸੀਂ ਜਿਹੜੇ ਨੇ ਉਹਨਾਂ ਨੇ ਬੰਦੇ ਇਕੱਠੇ ਕਰਕੇ ਤੇ ਵੀ ਭੰਬਿਆਂ ਦੇ ਕਿਲੇ ਤੇ ਜਿਹੜਾ ਹਮਲਾ ਕਰਨਾ ਹੀ ਹੈ। ਤੇ ਮੇਰੇ ਨਾਨਾ ਸਮਝ ਗਏ ਵੀ ਇਹ ਜਿਹੜਾ ਹੁਣ ਟਾਈਮ ਹੈ ਨਾ ਵੀ ਥੋੜਾ ਜਿਹਾ, ਕਿਉਂਕਿ ਜਿਹੜੇ ਰੰਗ ਨੇ ਵੀ ਉਹ ਬਦਲ ਰਹੇ ਨੇ ਤੇ ਵੀ ਹੁਣ ਇਹ ਟਾਈਮ ਆ ਵੀ ਆਪਾਂ ਨਾ ਵੀ ਥੋੜੀ ਦੇਰ ਲਈ ਵੀ ਇੱਧਰ ਨੂੰ ਜਾਈਏ ਵੀ ਇੱਥੇ, ਕਿਉਂਕਿ ਉਹ ਮੇਰੇ ਜਿਹੜੇ ਮਦਰ ਦੇ ਭੂਆ ਜੀ ਸਨ, ਮੇਰੇ ਨਾਨਾ ਦੇ ਇੱਕ ਸਿਸਟਰ, ਉਹ ਨਸ਼ਹਿਰਾ ਪੰਨੂਆ ਵਿਆਹੇ ਸਨ, ਜਿਹੜਾ ਕਿ ਅੰਮ੍ਰਿਤਸਰ ਜ਼ਿਲ੍ਹੇ 'ਚ ਪੈਂਦਾ। ਤੇ ਕਹਿੰਦੇ ਵੀ ਉੱਥੇ ਚਲੋ ਭੈਣ ਕੋਲ ਅਸੀਂ ਚੱਲ ਜਾਂਦੇ ਹਾਂ, ਗੁਰਨਾਮ ਭੈਣ ਕੋਲ ਨਸ਼ਹਿਰਾ ਪੰਨੂਆ, ਤੇ ਉੱਥੇ ਕੁਛ 15-20 ਦਿਨ ਲਾ ਕੇ ਤੇ ਮੁੜ ਕੇ ਜਦੋਂ ਫਿਰ ਸਾਰਾ ਚੀਜ਼ ਜਿਹੜੀ ਹੈ ਉਹ ਵੀ ਤਸੱਲੀ ਬਖਸ਼ ਸ਼ਾਂਤੀ ਹੋ ਜਾਏਗੀ ਤੇ ਅਸੀਂ ਫਿਰ ਵਾਪਸ ਆ ਜਾਾਂਗੇ ਕਿਲੇ 'ਚ। ਤੇ ਇਹਨਾਂ ਨੂੰ ਇਹ ਸੀ ਵੀ ਪਿੱਛੋਂ ਜੇ ਕੋਈ ਲੁੱਟ ਖੋਹ ਕਰਦਾ ਵੀ ਚਲੋ ਥੋੜਾ ਜਿਹਾ ਕੀਮਤੀ ਸਮਾਨ ਲੈ ਲਿਓ, ਕਿਉਂਕਿ ਇਹਨਾਂ ਦੇ ਕੋਲ, ਕਿਉਂਕਿ ਨਾ ਇਹਨਾਂ ਦਾ ਰਣਜੀਤ ਸਿੰਘ ਦੇ ਟਾਈਮ ਦਾ ਵੀ ਕੁਛ ਸੀਗਾ, ਇਹਨਾਂ ਕੋਲ ਤਲਵਾਰਾਂ ਸੀ ਜਿਹਨੂੰ ਸੋਨੇ ਦੀਆਂ ਮੁੱਠ ਵਾਲੀਆਂ ਤਲਵਾਰਾਂ ਕਹਿੰਦੇ ਸੀ। ਤੇ ਉਹ ਸਾਰਾ ਕੁਛ ਇਹਨਾਂ ਨੇ ਜਿਸ ਤਰ੍ਹਾਂ ਬੰਨਿਆ ਤੇ ਜਿਹੜੇ ਆਪਣੀਆਂ ਬੱਗੀਆਂ ਦੇ ਵਿੱਚ ਲੱਦ ਕੇ ਤੇ ਜਿਹੜੇ ਬੰਦੇ ਨੇ ਉਹ ਘੋੜੀਆਂ ਤੇ ਇੱਕ ਪਾਸੇ ਹੋ ਗਏ, ਜਿਸ ਤਰ੍ਹਾਂ ਬੰਦੂਕਾਂ ਲੈ ਕੇ, ਤੇ ਜਿਹੜੀਆਂ ਜਨਾਨੀਆਂ ਤੇ ਬੱਚੇ ਨੇ ਉਹ ਵਿਚਕਾਰ ਜਿਹੜੀਆਂ ਗੱਡੇ ਤੇ ਬੱਗੀਆਂ ਦੇ ਵਿੱਚ ਸਵਾਰ ਹੋ ਕੇ ਤੇ ਉਹ ਫਿਰ ਭੰਬਿਆਂ ਦੇ ਕਿਲੇ ਤੋਂ ਜਿਹੜੇ ਨੇ ਉਹ ਤੁਰ ਪਏ। ਕਿਉਂਕਿ ਅੱਗੇ ਇਸ ਤਰ੍ਹਾਂ ਹੁੰਦਾ ਸੀ ਵੀ ਭੰਬਿਆਂ ਦੇ ਕਿਲੇ 'ਚ, ਕਿਉਂਕਿ ਜੇ ਆਮ ਇਹਨਾਂ ਨੇ ਜ਼ਮੀਨ ਤੇ ਜਾਣਾ ਤੇ ਘੋੜੀਆਂ ਤੇ ਜਾਂਦੇ ਸੀ, ਤੇ ਘੋੜੀ ਸੀ ਦਰਿਆ 'ਚ ਨਿੱਕੀਆਂ-ਨਿੱਕੀਆਂ ਡੰਡੀਆਂ ਬਣੀਆਂ ਸੀ, ਉਹ ਡੰਡੀਓ ਡੰਡੀ ਪੈ ਕੇ ਤੇ ਘੋੜੀ ਦੂਜੇ ਪਾਸੇ ਚਲੀ ਜਾਂਦੀ ਸੀ। ਟਾਂਗੇ ਤੇ ਜਿਹੜੇ ਗੱਡਿਆਂ ਦਾ ਮੁਸ਼ਕਲ ਸੀ, ਕਿਉਂਕਿ ਉਹ ਇਸ ਤਰ੍ਹਾਂ ਕ੍ਰਾਸ ਨਹੀਂ ਕਰ ਸਕਦੇ, ਸਿਰਫ ਇੱਕੋ ਹੀ ਕ੍ਰਾਸਿੰਗ ਪੁਆਇੰਟ ਸੀ ਉਹਨਾਂ ਦੇ ਨੇੜੇ ਰਾਵੀ ਤੋਂ, ਉਹ ਕੋਈ ਪਿੰਡ ਬੱਲੋ ਕੀ ਕਰਕੇ ਸੀ, ਉਹਦੇ ਕੋਲ ਸੀ ਵੀ ਜਿੱਥੇ ਪੁਲ ਬਣਿਆ ਸੀ, ਤੇ ਉਹ ਬੱਲੋ ਕੀ ਤੋਂ ਹੀ ਸਿਰਫ ਜਿਹੜਾ ਉਹ ਕ੍ਰਾਸ ਕਰ ਸਕਦੇ ਸੀ। ਤੇ ਇਹਨਾਂ ਨੇ ਫਿਰ ਜਿੱਦਾਂ ਵੀ ਜਿਹੜਾ ਸਮਾਨ ਸਮੂਨ ਜਿਹੜਾ ਕੁਛ ਕੀਮਤੀ ਲੈ ਲਿਆ, ਤੇ ਫਿਰ ਇੱਕ ਜਿਹੜੇ ਮੇਰੇ ਨਾਨਾ ਦੇ ਜਿਸ ਤਰ੍ਹਾਂ ਭਤੀਜੇ ਹੀ ਸਨ, ਉਹਨਾਂ ਦਾ ਨਾਮ ਸੀ ਨਾਨਾ ਦੇ ਜਿਹੜੇ ਉਹ ਭਤੀਜੇ ਸਨ ਬਲਬੀਰ ਸਿੰਘ, ਤੇ ਸ਼ਾਇਦ ਇੱਕ ਹੋਰ ਵੀ ਭਤੀਜਾ ਕਹਿੰਦੇ ਨੇ ਪ੍ਰੀਥਾ ਸਿੰਘ, ਪ੍ਰੀਥੀ ਸਿੰਘ, ਤੇ ਉਹ ਕਹਿੰਦੇ ਨੇ ਵੀ ਚਲੋ ਅਸੀਂ ਇੱਥੇ ਹੀ ਰਹਿ ਲੈਨੇ ਆ, ਬਈ ਤੁਸੀਂ ਆ ਹੀ ਜਾਣਾ ਮੁੜ ਕੇ ਤੇ ਮਾੜੀ ਜੀ ਰਾਖੀ ਵਗੈਰਾ ਰੱਖਾਂਗੇ, ਤੇ ਉਹ ਉੱਥੇ ਹੀ ਫਿਰ ਰਹਿ ਪਏ। ਤੇ ਇਹ ਜਿਹੜੇ ਨੇ ਮੇਰੇ ਨਾਨਾ ਤੇ ਬਾਕੀ ਜਿੰਨੇ ਵੀ ਟੱਬਰ ਨੇ, ਜਵਾਲਾ ਸਿੰਘ, ਬੂੜ ਸਿੰਘ ਵਾਲਾ ਟੱਬਰ ਤੇ ਜਿਹੜਾ ਬਲਾਕਾ ਸਿੰਘ ਵਾਲੇ ਪਰਿਵਾਰ ਨੇ, ਇਹ ਸਾਰੇ ਫਿਰ ਇਕੱਠੇ ਹੋ ਕੇ ਤੇ ਬਾਕੀ ਦੇ ਜਿਹੜੇ ਪਿੰਡਾਂ ਦੇ ਲੋਕ ਆਏ ਸਨ ਤੇ ਇਹ ਤੁਰ ਪਏ। ਬੱਲੋਕੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਵੀ ਬੱਲੋਕੀ ਦੇ ਵਿੱਚ ਇੱਕ ਪਹਿਰਾ ਲੱਗਿਆ ਹੋਇਆ ਸੀ ਉਸ ਵੇਲੇ ਪੁਲ ਦੇ ਵਿੱਚ, ਕਿ ਉਹ ਪੂਰੀ ਗੱਡਿਆਂ ਦੀ ਚੈਕਿੰਗ ਕਰਦੇ ਸੀ ਤੇ ਜਿੰਨਾ ਅਸਲਾ ਸੀ ਉਹਨਾਂ ਕੋਲੋਂ ਲੈ ਲਿੱਤਾ ਜਾਂਦਾ ਸੀ, ਤੇ ਉਹ ਜਦੋਂ ਫਿਰ ਉਹ ਅਸਲਾ ਲੈ ਲੈਂਦੇ ਸਨ ਤੇ ਫਿਰ ਉਸ ਤੋਂ ਬਾਅਦ ਲਾਈਕ ਉਹਨਾਂ ਨੂੰ ਜਿਹੜਾ ਬ੍ਰਿਜ ਜਿਹੜਾ ਕ੍ਰਾਸ ਕਰਾਉਂਦੇ ਸੀ, ਤੇ ਆਲਮੋਸਟ ਇੱਕ 10 ਗੱਡੀਆਂ ਨੂੰ ਇੱਕ ਟਾਈਮ ਤੇ ਕਰਦੇ ਸੀ, ਫਿਰ ਉਸ ਤੇ ਹਮਲਾ ਕਰਕੇ ਤੇ ਸਮਾਨ ਜਿਹੜਾ ਲੁੱਟ ਕੇ ਤੇ ਲੋਕਾਂ ਨੂੰ ਕਤਲ ਕਰਕੇ ਤੇ ਉਹਦੇ ਨਾਲ ਕੋਈ ਨਹਿਰ ਵਗਦੀ ਸੀ ਉਹਦੇ 'ਚ ਸੁੱਟ ਦਿੱਤਾ ਜਾਂਦਾ ਸੀ। ਤੇ ਉਹ ਲੋਕਾਂ ਨੂੰ ਥੋੜਾ ਜਿਹਾ ਅਹਿਸਾਸ ਜਿਹਾ ਹੋ ਗਿਆ ਤੇ ਲੋਕਾਂ ਨੇ ਕਿਹਾ ਵੀ ਅਸੀਂ ਹੁਣ ਇੱਥੇ ਬੱਲੋਗੀ ਹੋਈ ਰਾਤ ਰਹਿਣਾ, ਜੇ ਤੁਰੇਗਾ ਤੇ ਕਾਫਲਾ ਜਿਹੜਾ ਸਾਰਾ ਇਕੱਠਾ ਹੀ ਤੁਰੇਗਾ। ਤੇ ਉਹ ਫਿਰ ਜਿਸ ਤਰ੍ਹਾਂ ਫਿਰ ਇਹਨਾਂ ਨੂੰ ਇਹ ਵੀ ਸੀ ਵੀ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਤਲਵਾਰਾਂ ਸੀ ਵੀ ਉਹ ਉੱਥੇ ਵੀ ਕੋਈ ਲੁੱਟ ਨਾ ਲਵੇ, ਜਾਂ ਇਹ ਲੁੱਟ ਕੇ ਵੇਖ ਕੇ ਸਾਨੂੰ ਹੀ ਨਾ ਇਹਨਾਂ ਨਾਲ ਕਤਲ ਕਰ ਛੱਡਣ, ਤੇ ਉਹਨਾਂ ਨੇ ਜਿੰਨੀਆਂ ਵੀ ਤਲਵਾਰਾਂ ਬੰਨ ਕੇ ਜਿਹੜੇ ਕਿਲੇ ਦੇ ਪਿੱਛੇ ਰਾਵੀ ਦਰਿਆ ਵਗਦਾ ਸੀ ਉਹਦੇ ਵਿੱਚ ਸੁੱਟ ਦਿੱਤੀਆਂ, ਤੇ ਆਪ ਫਿਰ ਇਹ ਜਿਸ ਤਰ੍ਹਾਂ ਟੰਗ ਤੇ ਫਿਰ ਇਹ ਬੱਲੋਕੀ ਹੈੱਡ ਤੋਂ ਇਹਨਾਂ ਨੇ ਜਦੋਂ ਫਿਰ ਪੂਰਾ ਕਾਫਲਾ ਇੱਕ ਰਾਤ ਸ਼ਾਇਦ ਇਹ ਬੱਲੋਕੀ ਪਿੰਡ ਵਿੱਚ ਰਹੇ, ਤੇ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਸਾਰੇ ਇਕੱਠੇ ਹੀ ਜਾ ਸਕਦਾ ਹੈ ਕਾਫਲਾ, ਬਜਾਏ ਕਿ ਦਸਾਂ ਦੇ, ਤੇ ਫਿਰ ਪੂਰਾ ਕਾਫਲਾ ਜਿਹੜਾ ਬੱਲੋਕੀ ਹੈੱਡ ਤੋਂ ਰਾਵੀ ਕ੍ਰਾਸ ਕਰਕੇ ਤੇ ਫਿਰ ਇੱਧਰ ਕਸੂਰ ਵਾਲੇ ਪਾਸੇ ਆਇਆ। ਫਿਰ ਕਿਉਂਕਿ ਇਹਨਾਂ ਨੂੰ ਇੱਕ ਪਿੰਡ 'ਚ ਰਾਤ ਪੈ ਗਈ ਸੀ, ਉਹ ਪਿੰਡ ਦਾ ਨਾਮ ਸੀ ਜੰਬਰ, ਤੇ ਉੱਥੇ ਉਹ ਜੰਬਰ ਜੀ, ਤੇ ਉੱਥੇ ਜੈਂਬਰ ਦੇ ਵਿੱਚ ਸ਼ਾਇਦ ਇੱਕ ਰਾਤ ਹੀ ਉੱਥੇ ਰੁਕੇ ਨੇ, ਤੇ ਫਿਰ ਹੌਲੀ-ਹੌਲੀ ਕੋਈ ਜਿਹੜਾ ਖਾਲਰਾ ਖੇਮ ਕਰਨ ਦਾ ਜਿਹੜਾ ਬਾਰਡਰ ਹੈ ਉਹ ਕ੍ਰਾਸ ਕਰਕੇ ਤੇ ਜਿਹੜਾ ਪਿੰਡ ਹੈ ਨਸ਼ਹਿਰਾ ਪੰਨੂਆ ਦੇ ਵਿੱਚ ਆ ਗਏ। ਤੇ ਮੇਰੀ ਨਾਨੀ ਜੀ ਪ੍ਰੈਗਨੈਂਟ ਸੀ ਉਸ ਵੇਲੇ, ਤੇ ਫਿਰ ਮੇਰੇ ਇੱਕ ਮਾਮਾ ਜੀ ਦਾ ਜਿਹੜਾ ਬਰਥ ਹੈ ਉਹ ਵੀ ਨਸ਼ਹਿਰਾ ਪੰਨੂਆ ਦੇ ਵਿੱਚ ਹੀ ਹੋਇਆ ਸੀਗਾ। ਤੇ ਫਿਰ ਨਸ਼ਹਿਰਾ ਪੰਨੂਆ ਤੋਂ ਬਾਅਦ ਫਿਰ ਜਿਸ ਤਰ੍ਹਾਂ ਇਹਨਾਂ ਨੇ ਕੋਈ ਅਲਾਟਮੈਂਟ ਵਗੈਰਾ ਨਹੀਂ ਵੇਖਿਆ, ਇਹਨਾਂ ਨੂੰ ਸੀ ਵੀ ਭੰਬਿਆਂ ਦੇ ਕਿਲੇ ਹੀ ਹੁਣ ਜਾਣਾ ਹੈ ਵਾਪਸ, ਤੇ ਤੇ ਜਿਸ ਤਰ੍ਹਾਂ ਉਡੀਕਦੇ ਰਹੇ ਵੀ ਹਾਂ ਵੀ ਮਾੜੀ ਜੀ ਕੋਈ ਖਬਰ ਆਏਗੀ। ਇਹ ਵੀ ਦੱਸਦੇ ਨੇ ਵੀ ਜਦੋਂ ਇਹ ਮੂਵ ਹੋਏ ਨੇ ਤੇ ਨਾਲ ਇਹਨਾਂ ਨੇ ਕਾਫਲੇ ਦੇ 2 ਮੱਝਾਂ ਵੀ, ਜਿਸ ਤਰ੍ਹਾਂ ਨਾਲ ਨੌਕਰ ਵੀ ਆਏ ਨੇ 1-2, ਤੇ ਉਹ ਨਾਲ ਮੱਝਾਂ ਵੀ ਲੈ ਕੇ ਆਏ ਨੇ ਵੀ ਬੱਚਿਆਂ ਦੇ ਦੁੱਧ ਦਰਦ ਦਾ ਗੁਜ਼ਾਰਾ ਹੋ ਜਾਏ, ਤੇ ਫਿਰ ਉਹ ਨੌਕਰ ਤੇ ਮੱਝਾਂ ਨੂੰ ਇਹਨਾਂ ਨੇ ਜਦੋਂ ਬਾਰਡਰ ਤੇ ਪਹੁੰਚ ਗਏ ਤੇ ਉਹਨਾਂ ਨੂੰ ਮੋੜਤਾ ਵਾਪਸ ਵੀ ਤੁਸੀਂ ਚੱਲ ਜਾਓ, ਤੇ ਫਿਰ ਅਸੀਂ ਆਨੇ ਆ ਲਾਈਕ ਮਹੀਨੇ ਤੱਕ। ਤੇ ਉਹ ਫਿਰ ਉਡੀਕਦੇ ਰਹੇ ਵੀ ਕਦੋਂ ਲਾਈਕ ਜਿਹੜੇ ਹਾਲਾਤ ਨੇ, ਫਿਰ ਉਦੋਂ ਤੇ ਫਿਰ ਜਦੋਂ ਲਕੀਰਾਂ ਜਿਹੜੀਆਂ ਨੇ ਉਹ ਪੱਕੀਆਂ ਬਣ ਗਈਆਂ, ਕਿਸੇ ਦਾ ਵਾਪਸ ਆਉਣ ਦਾ ਬਣਿਆ ਹੀ ਨਹੀਂ, ਤੇ ਉਹ ਫਿਰ ਵਾਪਸ ਜਿਹੜਾ ਵੀ ਆ ਹੀ ਨਹੀਂ ਸਕੇ। ਤੇ ਫਿਰ ਉੱਥੋਂ ਅੱਗੇ ਫਿਰ ਉਹੀ ਅਲਾਟਮੈਂਟ ਵਾਲੇ ਫਿਰ ਉਹੀ ਚੱਕਰਾਂ 'ਚ ਲਾਈਕ ਫਿਰ ਪਏ। ਫਿਰ ਇਹਨਾਂ ਨੂੰ ਵੀ ਪਹਿਲਾਂ ਜਿੱਦਾਂ ਬਈ ਉਹ ਸਰਸੇ ਵੱਲ ਇੱਧਰ ਕਰਨਾਲ ਸਰਸੇ ਵੱਲ ਜਿਹੜੀ ਜ਼ਮੀਨ ਹੈ ਇੱਧਰ ਮਿਲੀ, ਤੇ ਉੱਥੇ ਵੀ ਫਿਰ ਇਹਨਾਂ ਨੂੰ ਪਸੰਦ ਨਹੀਂ ਆਈ, ਤੇ ਫਿਰ ਇਹਨਾਂ ਨੂੰ ਜਿਹੜਾ
ਮੋਗਾ ਜ਼ਿਲ੍ਹਾ ਮੋਗਾ ਤਹਿਸੀਲ ਸੀ ਉਦੋਂ ਫਰੀਦਕੋਟ ਜ਼ਿਲ੍ਹੇ ਦੀ। ਅੱਛਾ ਫਿਰੋਜ਼ਪੁਰ ਸੀ ਉਦੋਂ, ਜਿਹੜਾ ਸਾਰਾ ਜ਼ਿਲ੍ਹਾ ਫਿਰੋਜ਼ਪੁਰ ਹੀ ਇਹ ਸਾਰਾ ਜੀ ਲੱਗਦਾ। ਡਿਸਟ੍ਰਿਕਟ ਫਿਰੋਜ਼ਪੁਰ ਸੀ ਤੇ ਫਾਜ਼ਿਲਕਾ ਔਰ ਇਹ ਤਹਿਸੀਲਾਂ ਸਨ। ਹਾਂਜੀ, ਤੇ ਉੱਥੇ ਫਿਰ ਇਹਨਾਂ ਨੂੰ ਇੱਕ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਕੋਈ ਪਿੰਡ ਰਣੀਏ ਦੇ ਵਿੱਚ ਇਹਨਾਂ ਨੂੰ ਜਿਹੜੀ ਹੈ ਉਹ ਜ਼ਮੀਨ ਜਿਹੜੀ ਹੈ ਉਹ ਅਲਾਟ ਹੋਈ।